ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਬੁਲੇਟਿਨ ਜਿਹੜਾ ਕਿ 24 ਘੰਟੇ ਦੀਆਂ ਵੱਡੀਆਂ ਖਬਰਾਂ ਤੇ ਆਧਾਰਿਤ ਹੁੰਦਾ ਹੈ। ਅੱਜ ਜੀ ਅਮਰੀਕਾ ਦੇ ਵਿੱਚ 27 ਜੁਲਾਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 28 ਜੁਲਾਈ 2026 ਹੋ ਚੁੱਕੀ ਹੈ। ਸੋ ਅੱਜ ਦੇ ਪਾਕਿਸਤਾਨ ਦੇ ਨਾਲ ਜੁੜੇ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਕਹਿੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਐਂਡ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਦੇ ਹੀ ਹੋ, ਨਾਲ ਸਾਡੇ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੇਖ ਵੀ ਸਕਦੇ ਜੋ। ਹਫਤੇ 'ਚ 5 ਦਿਨ ਇਹ ਖਬਰਾਂ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਦੀਆਂ ਖਬਰਾਂ ਲੈ ਰਾਜਨਾਥ ਦੇ ਪਾਕਿਸਤਾਨ ਮੁਖਾਲਫ ਬਿਆਨ ਦਾ ਪਾਕਿਸਤਾਨ ਵੱਲੋਂ ਖੁੱਲਾ ਜਵਾਬ। ਕੀ ਜਵਾਬ ਦਿੱਤਾ ਹੈ ਜੀ? ਪਾਕਿਸਤਾਨੀ ਫਾਰਨ ਆਫਿਸ ਰਾਹੀਂ ਇਹ ਬਿਆਨ ਆਇਆ। ਉਹਨਾਂ ਨੇ ਕਿਹਾ ਸੀ ਕਿ ਜੀ ਇੰਡੀਆ ਜਿਹੜਾ ਉਹ ਤੇ ਇਸ ਵੇਲੇ ਦੁਨੀਆ ਦੇ ਵਿੱਚ ਕਮਾਲ ਕਰ ਰਿਹਾ, ਸਾਇੰਸਦਾਨ ਆਇਆ ਵਧਾ ਰਿਹਾ, ਉਹ ਵਧਾ ਰਿਹਾ, ਜੋ ਇੱਕ ਮੁਲਕੀ ਨੈਸ਼ਨਲ ਕਹਿ ਲੋ ਕਿ ਇੰਟਰਸਟ ਦਾ ਬਿਆਨ ਹੁੰਦਾ ਆ। ਪਰ ਪਾਕਿਸਤਾਨ ਦੁਨੀਆ ਭਰ ਨੂੰ ਅੱਤਗਰਦੀ, ਆਪ ਮਾਰੂ ਔਰ ਆਪਣੀਆਂ ਲੜਾਕੂ ਪ੍ਰੌਕਸੀਜ਼ ਨੇ ਜਿਹੜੀਆਂ ਉਹ ਦੇ ਰਿਹਾ। ਇਹ ਫਰਕ ਹੈ ਪਾਕਿਸਤਾਨ 'ਚ ਸਾਡੇ 'ਚ। ਨਾਲ ਫਿਰ ਉਹਨਾਂ ਨੇ ਆਖਿਆ ਹੈ ਕਿ ਕਸ਼ਮੀਰ 'ਚ ਪਹਿਲਾਂ ਤੇ ਜੋ ਪਹਿਲਗਾਮ 'ਚ ਹੋਇਆ ਸੋ ਹੋਇਆ, ਹੁਣ ਅਸੀਂ ਆਪਣੀ ਫੋਰਸਿਸ ਨੂੰ ਕਿਹਾ ਕਿ 24 ਘੰਟੇ ਤਿਆਰ ਰਹੋ। ਜਿਵੇਂ ਹੀ ਇੰਡੀਆ 'ਚ ਅੱਤਗਰਦੀ ਦਾ ਮਾਮਲਾ ਹੁੰਦਾ ਆ, ਵਾਪਰਦਾ, ਪੁੰਗਰਦਾ ਆ, ਪਾਕਿਸਤਾਨ ਦੇ ਉੱਤੇ ਹਮਲਾ ਕਰ ਦਵੋ। ਇਹੋ ਜਿਹੇ ਬਿਆਨ ਨੇ ਜਿਹੜੇ ਸਾਹਮਣੇ ਆਉਣ ਤੋਂ ਬਾਅਦ ਫਿਰ ਪਾਕਿਸਤਾਨੀ ਫਾਰਨ ਆਫਿਸ ਨੇ ਆਖਿਆ ਕਿ ਇਹਨਾਂ ਬਿਆਨਾਂ ਦੇ ਨਾਲ ਇੱਕ ਤੇ ਖਿੱਤੇ ਦਾ ਅਮਨ ਆ ਜਿਹੜਾ ਉਹ ਖਰਾਬ ਕੀਤਾ ਜਾ ਰਿਹਾ, ਕਿਉਂਕਿ ਲਗਾਤਾਰ ਇਹ ਅੱਗ ਭਖਾਉਂਦੇ ਬਿਆਨ ਨੇ ਜਿਹੜੇ ਇਹ ਦਿੱਤੇ ਜਾ ਰਹੇ ਨੇ। ਦੂਸਰਾ, ਦੁਨੀਆ ਇਹਨਾਂ ਬਿਆਨਾਂ ਦਾ ਨੋਟਿਸ ਲਵੇ। ਅਸਲ ਦੇ ਵਿੱਚ ਭਾਰਤ ਇਹੋ ਜਿਹੇ ਬਿਆਨ ਦੇ ਕੇ ਦੁਨੀਆ ਦੀ ਅੱਖਾਂ 'ਚ ਧੂੜ ਪਾਉਣ ਡਿਆ ਹੈ ਕਿ ਯੂਐਨਓ ਦੇ ਅੰਦਰ ਕਸ਼ਮੀਰ ਦਾ ਉਹ ਮੁੱਦਾ ਜਿਹੜਾ ਅੱਜ ਵੀ ਪਿਆ ਆ ਉਹਨੂੰ ਹੱਲ ਨਹੀਂ ਕੀਤਾ ਜਾ ਰਿਹਾ। ਨਾ ਦੁਨੀਆ 'ਚ ਇੰਨੀ ਤਾਕਤ ਹੈ ਕਿ ਭਾਰਤ ਨੂੰ ਕਵੇ ਕਿ ਹਾਂ ਬਈ ਇਹ ਜਿਹੜੀ ਗੱਲ ਹੈ ਇਹਦੇ ਮੁਤਾਬਿਕ ਇਹਨੂੰ ਕਰ। ਔਰ ਭਾਰਤ ਦਾ ਇਹ ਧੱਕਾ ਆ ਜਿਹੜਾ ਇਹਦੇ ਉੱਤੇ ਆਵਾਜ਼ ਵੀ ਨਹੀਂ ਚੁੱਕਣ ਦੇ ਔਰ ਉਹ ਉਲਟਾ ਆਪਣੇ ਇਸ ਕੰਮ ਦੇ ਉੱਤੇ ਪਰਦਾ ਪਾਉਣ ਲਈ ਇਹੋ ਜਿਹੀਆਂ ਬਿਆਨਬਾਜ਼ੀਆਂ ਦੇਣ ਡਿਆ ਆ। ਹਕੀਕਤ ਇਹ ਹੈ ਕਿ ਪਾਕਿਸਤਾਨ ਸਮੇਤ ਆਂਢੀ ਗੁਆਂਢੀ ਮੁਲਕਾਂ ਦੇ ਵਿੱਚ ਪ੍ਰੌਕਸੀਜ਼ ਨੇ ਜਿਹੜੀਆਂ ਉਹ ਭਾਰਤ ਦੀਆਂ ਆਪਣੀਆਂ ਨੇ। ਉਹ ਪਾਕਿਸਤਾਨ ਤੇ ਅੱਤਗਰਦੀ ਦਾ ਇਲਜ਼ਾਮ ਲਾਉਂਦਾ। ਪਾਕਿਸਤਾਨ ਤੇ ਆਪ ਜਿਹਨੂੰ ਕਹਿੰਦੇ ਕਿ ਅੱਤਗਰਦੀ ਦਾ ਡੰਗਿਆ ਹੋਇਆ ਮੁਲਕ ਹੈ। ਸੋ ਪਾਕਿਸਤਾਨ ਨੇ ਇੱਕ ਵਾਰ ਫਿਰ ਦੁਨੀਆ ਨੂੰ ਆਖਿਆ ਹੈ ਕਿ ਇਹਨਾਂ ਬਿਆਨਾਂ ਦਾ ਨੋਟਿਸ ਲਓ, ਖਾਸ ਕਰ ਉਸ ਬਿਆਨ ਦਾ ਜਿਹਦੇ 'ਚ ਉਹਨਾਂ ਆਖਿਆ ਕਿ ਸਾਡੀ ਫੌਜ ਬਿਲਕੁਲ ਤਿਆਰ ਹੈ। ਉਹਨਾਂ ਆਖਿਆ ਇਹਦੇ ਨਾਲ ਪੂਰੇ ਖਿੱਤੇ ਦਾ ਅਮਨ ਜਿਹੜਾ ਉਹ ਤਬਾਹ ਹੋ ਜਾਏਗਾ, ਕਿਉਂਕਿ ਮਤਲਬ ਇਹਦਾ ਇਹ ਹੈ ਕਿ ਚੁੱਪ ਕਰਕੇ ਅਸੀਂ ਵੀ ਨਹੀਂ ਬਹਿਣਾ ਤੇ ਫਿਰ ਬਾਅਦ 'ਚ ਆ ਕੇ ਸੁਲ੍ਹਾ ਸਫਾਈ ਔਰ ਸਾਲਸੀ ਔਰ ਵਿਚੋਲੇ ਬਣਨਾ ਆ। ਉਹਦੇ ਤੋਂ ਪਹਿਲਾਂ ਇਹਨਾਂ ਸ਼ਿਆਵਾਂ ਦਾ ਨੋਟਿਸ ਲਓ ਜੀ। ਬਲੋਚਿਸਤਾਨ 'ਚ ਆਇਲ ਟੈਂਕਰਾਂ ਦੇ ਉੱਤੇ ਹਮਲੇ, ਕੀ ਅਪਡੇਟ ਹੈ? ਪਰਵੀਨ, ਲਗਾਤਾਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਕੰਮ ਚੱਲ ਰਿਹਾ ਆ। ਜਦੋਂ ਈਰਾਨ ਵਾਲੇ ਪਾਸਿਓਂ ਤੇਲ ਤੂਲ ਲੈ ਕੇ ਉਰਲੇ ਪਾਸੇ ਆਉਂਦੇ ਨੇ, ਗੈਸ ਲੈ ਕੇ ਆਉਂਦੇ ਨੇ, ਬਹੁਤ ਸਾਰਾ ਫਰੂਟ ਲੈ ਕੇ ਆਉਂਦੇ ਨੇ। ਇਹ ਜਿਹੜਾ ਬਾਰਡਰ ਸਿਸਟਮ ਦੇ ਤਹਿਤ ਪਾਕਿਸਤਾਨ ਈਰਾਨ ਵਪਾਰ ਚੱਲ ਰਿਹਾ, ਇਹ ਉਹ ਕਹਿ ਲਵੋ ਕਿ ਸੜਕ ਹੈ। ਪਹਿਲਾਂ ਵੀ ਇੱਥੇ ਟਰੱਕਾਂ ਨੂੰ, ਆਇਲ ਟੈਂਕਰਾਂ ਨੂੰ ਅੱਗ ਲਾਈ ਗਈ। ਹੁਣ ਵੀ ਚਾਗੀ ਦਾ ਇਲਾਕਾ ਹੈ ਬਲੋਚਿਸਤਾਨ 'ਚ, ਨੁਕੱਚਾ, ਉੱਥੇ ਕਹਿੰਦੇ ਨੇ ਕਿ ਨਕਾਬਪੋਸ਼, ਮੁਸੱਲਾ, ਤਗੜਾ ਅਸਲਾ ਫੜੇ ਲੋਕ ਨੇ ਜਿਹੜੇ, ਉਹਨਾਂ ਨੇ 3 LPG ਗੈਸ ਬਾਊਜ਼ਰਸ ਨੇ ਜਿਹੜੇ ਉਹਨਾਂ ਨੂੰ ਅੱਗ ਲਾਤੀ। ਔਰ ਅੱਗ ਲਾਉਣ ਤੋਂ ਬਾਅਦ ਇਹ ਪਿਛਲੇ 1 ਮਹੀਨੇ 'ਚ ਜੀ ਇਹ ਕਹਿੰਦੇ ਨੇ ਕਿ ਤੀਜਾ ਵੱਡਾ ਮਾਮਲਾ, ਨਿੱਕੇ ਮੋਟੇ ਰੋਜ਼ 1-2 ਟਰੱਕ ਸਾੜਨਾ ਉਹ ਤੇ ਹੈ ਹੀ ਹੈ, ਇਹ ਤੀਜਾ ਵੱਡਾ ਮਾਮਲਾ ਜਿਹੜਾ ਉਹ ਹੈ। ਹੁਣ ਇਸ ਵੇਲੇ ਬਲੋਚਿਸਤਾਨ ਦੀ ਜਿਹੜੀ ਸੂਬਾ ਸਰਕਾਰ ਆ, ਉਹੀ ਗੱਲ ਕਿ ਬਲੋਚ ਲਿਬਰੇਸ਼ਨ ਆਰਮੀ ਔਰ ਸਾਰੇ ਇਹਨਾਂ ਤੇ ਪਾਉਂਦੇ। ਪਰ ਯਾਦ ਰੱਖੋ ਕਿ ਇਹ ਕੰਮ ਜਿਹੜੀ ਸੜਕ ਦੇ ਉੱਤੇ ਹੋਣਦੇ ਨੇ ਜਾਂ ਜਿਹੜੇ ਇਲਾਕੇ 'ਚ ਹੋਣਦੇ ਨੇ ਨਾ, ਇਹ ਇੱਕ ਸਿਰਫ ਕਹਿ ਲਓ ਕਿ ਆਖਰੀ ਇੱਕ ਰਾਹਦਾਰੀ ਹੈ ਜਿਹਦੇ ਨਾਲ ਈਰਾਨ ਦੇ ਨਾਲ ਤੁਸੀਂ ਜੁੜੇ ਜੇ, ਜਾਂ ਉਧਰੋਂ ਸਸਤਾ ਸੇਬ ਹੋਣ ਡਿਆ ਜਾਂ ਫਰੂਟ ਹੋਣ ਡਿਆ ਜਾਂ ਬਾਕੀ ਸ਼ੈਵਾਂ ਨੇ। ਅੱਛਾ, ਇੱਥੇ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਇਹ ਮਾਮਲੇ ਕਰਕੇ ਬਲੋਚਿਸਤਾਨ ਦੀ ਤਰੱਕੀ 'ਚ ਲੱਤਾਂ ਅੜਾਈਆਂ ਜਾ ਰਹੀਆਂ, ਇਹ ਕੀਤਾ ਜਾ ਰਿਹਾ। ਅੱਤਕਰਦਾਂ ਨੂੰ ਇਹ ਗੱਲ ਸਮਝ ਆਉਣੀ ਕਦੀ ਵੀ ਨਹੀਂ ਆਉਣੀ। ਤੇ ਇਹ ਮਾਮਲਿਆਂ ਤੋਂ ਬਾਅਦ ਕਹਿਣ ਲੈਣੇ ਕਿ ਇਸ ਵੇਲੇ ਜਿਹੜਾ ਈਰਾਨ ਬਾਰਡਰ ਆ ਨਾ, ਉੱਥੇ 2000 ਟਰੱਕ, ਬਾਊਜ਼ਰ, ਆਇਲ ਟੈਂਕਰਸ ਨੇ ਜਿਹੜੇ ਉਹ ਖਲੋਤੇ ਨੇ। ਕਿਉਂ? ਲਗਾਤਾਰ ਜਿਹੜੇ 1 ਮਹੀਨੇ 'ਚ 3 ਵੱਡੇ ਵਾਪਰੇ ਮਾਮਲੇ ਨੇ। ਇਹਨਾਂ ਤੋਂ ਬਾਅਦ ਕੋਈ ਵੀ ਆਪਣੀ ਗੱਡੀ, ਆਪਣਾ ਕਾਰੋਬਾਰ, ਆਪਣਾ ਟਰੱਕ ਆ ਜਿਹੜਾ ਉਹ ਤਬਾਹ ਕਰਾਉਣ ਨੂੰ ਤਿਆਰ ਨਹੀਂ। ਔਰ ਬਦਕਿਸਮਤੀ ਇਹ ਹੈ ਕਿ ਲੋਕ ਕਹਿੰਦੇ ਨੇ ਕਿ ਸਰਕਾਰ ਨੂੰ ਜਿਹੜੀ ਸਿਕਿਉਰਿਟੀ ਦੇਣੀ ਚਾਹੀਦੀ ਸੀ ਉਹ ਬਲੋਚਿਸਤਾਨ ਦੀ ਸੂਬਾ ਸਰਕਾਰ ਨਹੀਂ ਦੇ ਸਕੀ, ਜਿਹਦੇ ਕਾਰਨ ਇਹ ਅੱਤਗਰਦ ਨੇ ਜਿਹੜੇ ਇਹ ਏਡੇ ਤਗੜੇ ਹੋਏ ਫਿਰਦੇ ਨੇ। ਤੇ ਕੌਣ ਆ ਜਿਹੜਾ ਆਪਣਾ ਵਪਾਰ ਆ ਜਿਹੜਾ ਉਹ ਤਬਾਹ ਕਰੇਗਾ? ਇਸ ਲਈ ਕਹਿੰਦੇ ਕਿ ਉੱਥੇ ਖਲੋਤੇ ਨੇ, ਅੱਡਿਆਂ ਦੇ ਕਿਰਾਏ ਭਰਨ ਡੇ ਨੇ, ਉਹਨਾਂ 'ਚ ਲੋਡ ਹੋਈਆਂ ਸ਼ੈਵਾਂ ਖਰਾਬ ਹੋਣ ਡਈਆਂ,
ਕਿਉਂ? ਉਹਨਾਂ ਨੂੰ ਪਤਾ ਜਦੋਂ ਇਹ ਸੜਕ ਨਿਕਲਣਾ ਹੈ ਇੱਥੇ ਨਹੀਂ, ਅਗਲੇ ਜ਼ਿਲ੍ਹੇ, ਅਗਲੇ ਕਿਸੇ ਚੁੰਗੀ ਤੇ ਅਗਲੇ ਕਿਸੇ ਤਹਿਸੀਲ ਦੇ ਵਿੱਚ ਉਹਨਾਂ ਨੇ ਲੈ ਲੈਣਾ ਹੈ। ਸਰਕਾਰ ਦੀ ਅਮਲਦਾਰੀ ਹੈ ਜਿਹੜੀ ਉਹ ਨਾ ਹੋਣ ਦੇ ਬਰਾਬਰ ਹੈ ਜੀ। ਦੱਖਣੀ ਅਫਰੀਕਾ 'ਚ 4 ਪਾਕਿਸਤਾਨੀ ਵਪਾਰੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ। ਬਹੁਤ ਇਹ ਮਾਮਲਾ ਜਿਹੜਾ ਹੈ ਵਿਗੜਿਆ ਹੈ। ਇਹ ਗੋਟੇਂਗ ਦਾ ਇਲਾਕਾ ਆ, ਕੰਪਟੇਨ ਪਾਰਕ, ਉੱਥੇ ਜੀ ਹੋਇਆ। ਇਹ ਚਾਰੇ ਨੇ ਜਿਹੜੇ ਇਹ ਦੁਕਾਨਾਂ ਸਨ ਇਹਨਾਂ ਦੀਆਂ ਉੱਥੇ, ਔਰ ਉਹਨਾਂ ਨੂੰ ਚਲਾਉਂਦੇ ਸਨ। ਸ਼ਾਮ ਨੂੰ ਇਹ ਕਹਿੰਦੇ ਨੇ ਕਿ ਇਹ ਦੁਕਾਨਾਂ ਬੰਦ ਕਰਕੇ ਚਲੋਹਰ ਕੋਪ ਏਰੀਆ ਹੈ, ਉਥੋਂ ਇਹ ਇਕੱਠੇ ਇੱਕੋ ਗੱਡੀ 'ਚ ਬਹਿ ਕੇ ਆਂਡੇ ਸਨ। ਜਦੋਂ ਰਾਹ 'ਚ ਅਪੜੇ ਨੇ ਤੇ ਫਿਰ ਇਹਨਾਂ ਚਾਰਾਂ ਦੀ ਗੱਡੀ ਦੇ ਉੱਤੇ ਇੱਕ ਹੋਰ ਗੱਡੀ ਜਿਹੜੀ ਇਹਨਾਂ ਦੇ ਬਰਾਬਰ ਆ ਕੇ ਖਲੋਤੀ, ਚਿੱਟੇ ਰੰਗ ਦੀ ਸੀਗੀ। ਉਹਦੇ ਵਿੱਚੋਂ ਕਹਿੰਦੇ ਨੇ ਕਿ 2 ਬੰਦੇ ਤਗੜਾ ਅਸਲਾ ਲੈ ਕੇ ਨਿਕਲੇ। ਉਹਨਾਂ ਅੰਨੇ ਵਾਹ ਫਾਇਰਿੰਗ ਹੈ ਜਿਹੜੀ ਉਹ ਗੱਡੀ ਤੇ ਕੀਤੀ। ਜਦੋਂ ਫਾਇਰਿੰਗ ਉਹਨਾਂ ਨੇ ਕੀਤੀ ਤੇ ਜਿਹੜਾ ਡਰਾਈਵਰ ਸੀਗਾ ਉਹਨੂੰ ਵੀ ਗੋਲੀਆਂ ਵੱਜੀਆਂ, ਪਰ ਉਹਨੇ ਫਿਰ ਵੀ ਸਟੀਅਰਿੰਗ ਦੇ ਨਾਲ ਗੱਡੀ ਨੂੰ ਉੱਥੋਂ ਨਸਾਉਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ, ਉਹ ਕਾਮਯਾਬ ਨਹੀਂ ਹੋ ਸਕਿਆ। ਔਰ ਇਸ ਫਾਇਰਿੰਗ ਦੇ ਵਿੱਚ ਇਹ ਚਾਰੇ ਦੇ ਚਾਰੇ ਪਾਕਿਸਤਾਨੀ ਵਪਾਰੀ ਨੇ ਜਿਹੜੇ ਇਹ ਮਾਰੇ ਗਏ। ਹੁਣ ਇਸ ਮੌਕੇ ਤੇ ਜਿਹੜੀ ਦੱਖਣੀ ਅਫਰੀਕਾ ਦੀ ਜਾਂ ਮੁਕਾਮੀ ਪੁਲਿਸ ਹੈ, ਉਹਨਾਂ ਦਾ ਆਖਣਾ ਹੈ ਕਿ ਇਸ ਕਤਲਗਰਦੀ ਦੀ ਅਜੇ ਤੱਕ ਕੋਈ ਸਮਝ ਨਹੀਂ ਆਈ। ਇਸ ਵਾਰਦਾਤ ਦਾ ਪਤਾ ਨਹੀਂ ਲੱਗਾ, ਇਹਦੇ ਰੀਜ਼ਨਸ ਦਾ ਨਹੀਂ ਪਤਾ। ਗ੍ਰਿਫਤਾਰੀ ਵੀ ਕੋਈ ਨਹੀਂ ਹੋਈ, ਪਿਛਾ ਜਿਹੜਾ ਉਹ ਫਰਾਰ ਹੋ ਗਏ ਉਹ ਵੀ ਨਹੀਂ ਕੀਤਾ ਗਿਆ। ਗ੍ਰਿਫਤਾਰੀ ਤੋਂ ਅੱਡ ਹਜੇ ਕੇਸ ਦਾ ਕਹਿ ਲਓ ਕੋਈ ਤੰਦ ਕੋਈ ਸਿਰਾ ਜਿਹੜਾ ਉਹ ਉਹਨਾਂ ਦੇ ਹੱਥੇ ਨਹੀਂ ਆਣ ਡਿਆ। ਮੈਂ ਪ੍ਰਵੀਨ ਇੱਥੇ ਇਹ ਦੱਸਦਾ ਜਾਵਾਂ ਕਿ ਇਸ ਵੇਲੇ ਦੱਖਣੀ ਅਫਰੀਕਾ 'ਚ ਇੱਕ ਲਹਿਰ ਚੱਲ ਰਹੀ ਹੈ ਉੱਥੋਂ ਦੇ ਲੋਕਾਂ ਨੂੰ। ਇਸ ਲਹਿਰ ਨੂੰ ਕਹਿਣ ਦੇ ਨੇ ਕਿ ਮਾਰਚ ਐਂਡ ਮਾਰਚ ਔਰ ਆਪਰੇਸ਼ਨ ਡਡੋਲਾ। ਇਹਦਾ ਮਤਲਬ ਇਹ ਹੈ ਕਿ ਦੱਖਣੀ ਅਫਰੀਕਾ 'ਚ ਜਿੰਨੇ ਗੈਰ ਮੁਲਕੀ ਨੇ ਉਹ ਇਥੋਂ ਦਫਾ ਹੋ ਜਾਓ, ਇਥੋਂ ਚਲੇ ਜਾਓ। ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਗੈਰ ਮੁਲਕੀ ਜਦੋਂ ਇੱਥੇ ਆਂਦੇ ਨੇ ਤੇ ਘੱਟ ਮਜ਼ਦੂਰੀ 'ਚ ਕੰਮ ਕਰਦੇ ਨੇ, ਜਿਹਦੇ ਕਰਕੇ ਸਾਡੇ ਲੋਕ ਨੇ ਜਿਹੜੇ ਉਹ ਸਸਤੀ ਮਜ਼ਦੂਰੀ ਕਰਨ ਤੇ ਮਜਬੂਰ ਨੇ ਜਾਂ ਉਹਨਾਂ ਨੂੰ ਮਜ਼ਦੂਰੀ ਲੱਭਦੀ ਨਹੀਂ ਗਈ ਹੈ। ਇਹ ਤੇ ਇਹ ਹੈ ਕਿ ਕੋਈ ਦੂਸਰਾ ਉੱਠ ਕੇ ਅਮਰੀਕਾ ਆਇਆ, ਤਰੱਕੀ ਕਰਨ ਡਿਆ ਪਿਆ ਤੇ ਪੀੜ ਹੋਣ ਡਿਆ ਪਵੇ। ਸੇਮ ਇਹ ਅਫਰੀਕਾ ਦੇ ਵਿੱਚ ਹੁਣ ਇਹ ਮਾਮਲਾ ਹੈ। ਕਹਿੰਦੇ ਨੇ ਕਿ ਇਹਨਾਂ ਲੋਕਾਂ ਨੇ ਇਹਨਾਂ ਇhtਜਾਜਾਂ ਔਰ ਧਮਕੀਆਂ ਔਰ ਇਹ ਪਰਚੀਆਂ ਔਰ ਫਰੋਤੀਆਂ, ਇਸ ਤੋਂ ਬਾਅਦ ਅਲਟੀਮੇਟਮ ਦਿੱਤਾ ਸੀਗਾ ਕਿ 30 ਜੂਨ ਤੱਕ ਦੱਖਣੀ ਅਫਰੀਕਾ ਛੱਡ ਦੋ, ਨਹੀਂ ਤੇ ਫਿਰ ਆਪਣੇ ਜ਼ਿੰਮੇਦਾਰ ਆਪ ਜੀ। ਔਰ ਕਹਿਣ ਦੇ ਨੇ ਕਿ ਹਜੇ ਤੱਕ ਇਹਨਾਂ ਧਮਕੀਆਂ ਤੋਂ ਬਾਅਦ 1,60,000 ਗੈਰ ਮੁਲਕੀ ਨੇ ਜਿਹੜੇ ਉਹਨਾਂ ਨੇ ਅਫਰੀਕਾ ਛੱਡ ਦਿੱਤਾ ਹੈ। ਜਿਹੜੇ ਨਹੀਂ ਛੱਡਣ ਦੇ ਉਹਨਾਂ ਨਾਲ ਇਹ ਸਲੂਕ ਹੋਣ ਡਿਆ ਔਰ ਇਕੱਠੇ 4 ਪਾਕਿਸਤਾਨੀ ਵਪਾਰੀ ਮਾਰਤੇ ਜੀ। ਕਸ਼ਮੀਰ 'ਚ ਚੋਣਾਂ ਦਾ ਪਹਿਲਾ ਰਾਉਂਡ, ਲੜਾਈ ਝਗੜੇ 'ਚ 1 ਕਤਲ ਤੇ 3 ਫੱਟੜ। ਜੀ ਇਹ ਪਹਿਲਾਂ ਹੀ ਮਾਮਲੇ ਚੱਲਣ ਡਿਆ ਸੀਗਾ। 3 ਰਾਉਂਡਸ ਇਹਨਾਂ ਨੇ ਕਰਨੇ ਨੇ। ਪਹਿਲਾ ਆ 13 ਸੀਟਾਂ ਨੇ ਜਿਹੜੀਆਂ ਰਿਆਸਤੀ ਅਸੈਂਬਲੀ ਦੀਆਂ, ਉਹਨਾਂ ਦੇ ਉੱਤੇ ਚੋਣਾਂ ਸਨ। ਚੋਣਾਂ ਦਾ ਕੰਮ ਚੱਲਦਾ ਰਿਹਾ। ਦੂਸਰੇ ਪਾਸੇ ਇਹ ਵੀ ਕਹਿ ਰਹੇ ਨੇ ਜ਼ਰੀਏ ਕਿ ਆਜ਼ਾਦ ਖਬਰ ਕੋਈ ਸਾਹਮਣੇ ਨਹੀਂ ਆਉਂਦੀ, ਨਾ ਇੰਟਰਨੈਟ ਚੱਲਣ ਡਿਆ ਉੱਥੇ, ਨਾ ਫੋਨ ਚੱਲਣ ਡਿਆ ਆ। ਔਰ ਝੜਪਾਂ ਵੀ ਜਿਹੜੀਆਂ ਉਹ ਧਰਨੇ ਵਾਲਿਆਂ ਦੀਆਂ ਵਕਫੇ ਨਾਲ ਚੱਲ ਰਹੀਆਂ ਨੇ। ਔਰ ਉੱਥੇ ਹੁਣ ਸੁਣਿਆ ਬਿਜਲੀ ਵੀ ਬੰਦ ਕਰ ਦਿੱਤੀ ਗਈ ਹੈ। ਅੱਛਾ, ਨਕਿਆਲ ਸੈਕਟਰ ਦੇ ਵਿੱਚ ਇਹ ਲੜਾਈ ਝਗੜਾ ਹੋਇਆ ਹੈ, ਜਿਹਦੇ 'ਚ ਮੁਸਲਿਮ ਲੀਗ ਨੂਨ ਜਿਹੜੀ ਹੁਕਮਰਾਨ ਜਮਾਤ ਆ ਨਵਾਜ਼ ਸ਼ਰੀਫ ਹੋਣਾ ਦੀ, ਉਹ ਔਰ ਪਾਕਿਸਤਾਨ ਪੀਪਲਸ ਪਾਰਟੀ ਜਿਹੜੀ ਕਿ ਮਰਕਜ਼ ਦੇ ਵਿੱਚ ਫੈਡਰਲ 'ਚ ਇਤਿਹਾਦੀ ਹੈ ਉਹਨਾਂ ਦੀ, ਬਿਲਾਵਲ ਜ਼ਰਦਾਰੀ ਹੋਣਾ ਦੀ ਪਾਰਟੀ, ਇਹਨਾਂ ਦੇ ਆਪਸ 'ਚ ਝੇੜਾ ਹੋਇਆ ਜੀ, ਝਗੜਾ ਹੋਇਆ। ਝਗੜਾ ਉਸ ਤੋਂ ਬਾਅਦ ਫਾਇਰਿੰਗ ਤੱਕ ਕੱਪੜਿਆ ਔਰ ਫਾਇਰਿੰਗ 'ਚ ਪਾਕਿਸਤਾਨ ਪੀਪਲਸ ਪਾਰਟੀ ਦਾ ਇੱਕ ਹਾਮੀ ਹੈ ਜਿਹੜਾ ਉਹ ਕਤਲ ਹੋ ਗਿਆ, ਜਿਹਦੀ ਕਿ ਤਸਦੀਕ ਆ ਬਿਲਾਵਲ ਜ਼ਰਦਾਰੀ ਹੋਣਾ ਨੇ ਕੀਤੀ। ਨਾਲ ਉਹਨਾਂ ਕਿਹਾ ਕਿ 3 ਲੋਕ ਫੱਟੜ ਵੀ ਨੇ। ਹਜੇ ਤੱਕ ਜਦੋਂ ਅਸੀਂ ਖਬਰਾਂ ਦੇਣ ਦੇ ਹਾਂ ਕੋਈ ਵੀ ਅਖੀਰਲੀ ਨਤੀਜਾ ਜਿਹੜਾ ਉਹ ਸਾਹਮਣੇ ਨਹੀਂ ਆ ਸਕਿਆ, ਪਰ ਵੋਟਾਂ ਦੀ ਗਿਣਤੀ ਹੈ ਜਿਹੜੀ ਉਹ ਚੱਲ ਰਹੀ ਹੈ। ਸੋ ਇੱਕ ਥਾਂ ਤੇ ਇਹ ਹੋਇਆ, ਪਰ ਇਹ ਖਤਰੇ ਵਾਲੀ ਗੱਲ ਇਹ ਹੈ ਕਿ ਅੱਗੇ 2 ਰਾਉਂਡ ਹੋਣ ਵਾਲੇ ਨੇ। ਨਾਲ ਹੀ ਇਹ ਵੀ ਖਬਰਾਂ ਲੱਭ ਰਹੀਆਂ ਨੇ ਕਿ ਧਰਨਾ ਜਿਨ੍ਹਾਂ ਨੇ ਦਿੱਤਾ ਹੈ ਉਹ ਧਰਨਾ ਚੁੱਕਣ ਨੂੰ ਤਿਆਰ ਨਹੀਂ ਗੇ। 1.5 ਮਹੀਨੇ ਤੋਂ ਉੱਤੇ ਧਰਨਾ ਜਾ ਚੁੱਕਿਆ ਹੈ ਔਰ ਸਰਕਾਰ ਲਈ ਹੁਣ ਸਿਰ ਪੀੜ ਆ ਕਿ ਦੂਜਾ ਰਾਉਂਡ ਆ ਜਿਹੜਾ ਉਹਦੇ 'ਚ ਕੀ ਕਰਾਂਗੇ। ਇਹ ਲੋਕ ਨਾ ਤੇ ਚੋਣਾਂ ਦਾ ਹਿੱਸਾ ਬਣਨ ਦੇ ਨੇ, ਨਾ ਧਰਨਾ ਮੁਕਾਉਣ ਦੇ ਨੇ, ਨਾ ਸਰਕਾਰ ਨਾਲ ਗੱਲਬਾਤ ਉਹਨਾਂ ਦੀ ਹੋਣ ਡਈ। ਹੁਣ ਇਹ ਧੱਕਾ ਸਰਕਾਰ ਵੱਲੋਂ ਜਦੋਂ ਹੋਣਾ ਆ ਤੇ ਫਿਰ ਖੂਨ ਖਰਾਬਾ ਹੋਣਾ ਆ, ਉਹਦੇ ਤੋਂ ਇਸ ਵੇਲੇ ਸਾਰੇ ਸਹਿਮ ਕੇ ਬੈਠੇ ਜੀ। ਮਸੂਦ, ਇੱਕ ਖਬਰ ਹੈਗੀ, ਪੰਜਾਬ ਸਰਕਾਰ ਨੇ ਮੌਨਸੂਨ ਬਾਰਿਸ਼ਾਂ ਦੌਰਾਨ ਆਵਾਮ ਦੀ ਹਿਫਾਜ਼ਤ ਨੂੰ ਸਾਹਮਣੇ ਰੱਖਦਿਆਂ ਹੋਇਆਂ ਸੂਬੇ ਭਰ 'ਚ ਦਫਾ 144 ਜਿਹੜੀ ਉਹ ਲਾ ਦਿੱਤੀ। ਇਸ ਹੁਕਮ ਦੇ ਤਹਿਤ ਗਲੀਆਂ ਸੜਕਾਂ ਤੇ ਜਮਾ ਹੋਣ ਵਾਲੇ ਪਾਣੀ 'ਚ ਨਹਾਉਣ ਤੇ ਖੇਡਣ ਤੇ ਪਾਬੰਦੀ ਲਾਈ ਹੈ, ਕਿਉਂਕਿ ਕਈ ਵਾਰੀ ਤੁਸੀਂ ਵੇਖਿਆ ਹੈਗਾ ਕਿ ਨਿਆਣੇ ਜਿਹੜੇ ਨੇ ਉਹ ਜਦੋਂ ਬਾਰਿਸ਼ਾਂ ਦਾ ਪਾਣੀ ਸੜਕਾਂ ਤੇ ਜਾਂ ਗਲੀਆਂ ਦੇ ਵਿੱਚ ਇਕੱਠਾ ਹੁੰਦਾ ਤਾਂ ਸਗੋਂ ਖੇਡਣ ਨੂੰ ਆ ਜਾਂਦੇ ਨੇ ਜੀ। ਖੇਡਣ ਨੂੰ ਆ ਜਾਂਦੇ। ਪਰਵੀਨ, ਲਾਹੌਰ ਇੱਕ ਮੌਤ ਵੀ ਤੇ ਹੋਈ ਨਾ ਕਿ ਉਹ ਖੰਭਾ ਹੈ ਜਿਹੜਾ ਉਹ ਅੱਤ ਸੀਗਾ ਔਰ ਉਹਦੇ ਨਾਲ ਇੱਕ ਮੌਤ ਵੀ ਹੋ ਗਈ ਜੀ। ਪਲੀਜ਼ ਇਸੇ ਤਰ੍ਹਾਂ ਖੰਭੇ ਨੇ ਤੇ ਉਹਨਾਂ ਦੇ ਕਰਕੇ ਬਿਜਲੀ ਦਾ ਵੀ ਖਤਰਾ ਹੁੰਦਾ ਹੈ। ਦੂਜਾ, ਪਾਣੀ ਕਿਤੇ ਗਹਿਰਾ ਹੁੰਦਾ, ਕਿਤੇ ਘੱਟ ਹੁੰਦਾ ਹੈਗਾ। ਤੀਜਾ ਇਹ ਵੇ ਕਿ ਕਈ ਵਾਰੀ ਸੜਕਾਂ ਦੇ ਵਿੱਚ ਮੇਨ ਹੋਲ ਜਿਹੜੇ ਨੇ ਉਹਨਾਂ ਦੇ ਢੱਕਣ ਖੁੱਲੇ ਹੁੰਦੇ ਨੇ, ਨਿੱਕੇ ਨਿਆਣੇ ਜਿਹੜੇ ਨੇ ਉਹਦੇ ਵਿੱਚ ਚਲੇ ਜਾਂਦੇ ਹੈਗੇ ਨੇ। ਇਸੇ ਤਰ੍ਹਾਂ ਜਿਹੜੀ ਜ਼ਿਲ੍ਹੀ ਇੰਤਜ਼ਾਮੀਆ ਹੈਗੀ ਉਹਨੂੰ ਹੁਕਮ ਦਿੱਤਾ ਗਿਆ ਹੈ ਕਿ ਜੀ ਜਿਹੜੇ ਲੋਕ ਬਿਲਾ ਵਜ੍ਹਾ ਘਰਾਂ ਚੋਂ ਬਾਹਰ ਨਿਕਲ ਰਹੇ ਨੇ ਖੇਡਣ ਨੂੰ, ਨਹਿਰਾਂ 'ਚ ਦੇ ਕਹਿ ਲਓ ਕਿ ਨਹਿਰਾਂ ਵਾਲੇ ਪਾਸੇ ਜਾਂਦੇ ਪਏ ਨੇ, ਨਹਿਰਾਂ, ਤਲਾਬਾਂ, ਝੀਲਾਂ, ਇਹਨਾਂ ਵਾਲੇ ਪਾਸੇ ਤੈਰਾਕੀ ਕਰਨ ਵਾਸਤੇ ਜਾਣ ਨੂੰ, ਹੜ੍ਹ ਦੀ ਕੰਡੀਸ਼ਨ ਵਾਲਾ ਜਿਹੜਾ ਵੀ ਏਰੀਆ ਜੀ ਉੱਥੇ ਦਫਾ 144 ਦੇ ਤਹਿਤ ਪਾਬੰਦੀ ਲਾ ਦਿੱਤੀ ਗਈ ਹੈ ਕਿ ਉੱਥੇ ਨਹੀਂ ਜਾਣਾ। ਤੇ ਇਹ ਵੇ ਕਿ ਜਿਹੜੇ ਨਿਆਣੇ ਨੇ ਉਹਨਾਂ ਨੂੰ ਕਮ ਸੇ ਕਮ ਘਰ ਦੇ ਵਿੱਚ ਰੱਖਿਆ ਜਾਏ ਤੇ ਜਿਹੜੇ ਬਾਕੀ ਜਿਹੜੇ ਲੋਕ ਨੇ ਬਿਲਾ ਵਜ੍ਹਾ ਕੋਈ ਵੀ ਨਾ ਨਿਕਲੇ। ਹਾਂ, ਜੇ ਕੋਈ ਕੰਮ ਘਰ ਹੈਗਾ ਤਾਂ ਉਹਦੇ ਵਾਸਤੇ ਨਿਕਲਿਆ ਜਾਏ।
ਬਹੁਤ ਧੰਨਵਾਦ ਪ੍ਰਵੀਨ ਕਿ ਤੁਸੀਂ ਇਹ ਖਬਰ ਸਾਡੇ ਤੱਕ ਪਹੁੰਚਦੀ ਕੀਤੀ ਔਰ ਆਪਣੇ ਦਰਸ਼ਕਾਂ ਨੂੰ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਕਿ ਇਹਦੇ ਨਾਲ ਹੀ ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਅੰਤ ਹੁੰਦਾ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫ਼ਤੇ 'ਚ ਪਾਈਆਂ ਜਾਂਦੀਆਂ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਗੈਰ ਜਾਨਬਦਾਰ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।